ਕਰਬਲਾ ਦੀ ਰੋਸ਼ਨੀ ਦੇ ਵਿੱਚ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿੰਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਿਆ ਕਰਬਲਾ ਹੋਇਆ ਕਿਉਂ ਸੀ, ਉਹਦੇ ਮੁਹਰਕਾਤ ਕੀ ਸਨ ਤੇ ਗੱਲ ਨੂੰ ਸ਼ੁਰੂ ਤੋਂ ਸ਼ੁਰੂ ਕਰਨੇ ਆ ਕਿ ਅੱਲਾ ਨੇ ਆਪਣੇ ਨੂਰ ਦੇ ਵਿੱਚੋਂ ਦੋ ਨੂਰ ਪੈਦਾ ਕੀਤੇ, ਲੇਕਿਨ ਅਸਲ ਦੇ ਵਿੱਚ ਉਹਨੇ ਇਨਕਾਰ ਹੁਜਤ ਇਲਾਹੀ ਦਾ ਕੀਤਾ ਸੀ ਕਿ ਅੱਲਾ ਪਾਕ ਦੇ ਫਰਮਾਨ ਦਾ ਕੀਤਾ ਸੀ। ਅੱਲਾ ਪਾਕ ਨੇ ਕਿਹਾ ਸੀ ਮੈਂ ਆਪਣੀ ਰੂਹ ਫੂਕਾਂਗਾ। ਉਹਨਾਂ ਦਾ ਮਕਸਦ ਜੰਗ ਕਰਨਾ ਨਹੀਂ ਸੀ ਹੈ, ਉਹਨਾਂ ਦਾ ਮਕਸਦ ਅਜੇ ਤੱਕ ਦੀ ਮੁਆਸ਼ਰਤ ਨੂੰ ਬਚਾਉਣਾ ਸੀ। ਮੁਸਲਮਾਨੋਂ ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਹੈ? ਬਿਸਮਿल्लाहिर रहमान रहीम या रब्बी मुहम्मद वाले मुहम्मद इय्याका नअबुदु व इय्याका नस्तईन। अस्सलाम वालेकुम नाज़रीन, मैं हाँ ਤੁਹਾਡਾ ਦੋਸਤ ਤੇ ਭਰਾ ਮੁਦੱਸਰ ਨਵਾਜ਼ ਸੱਦੜ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਫਰਨੋਸ਼ ਦੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋਫੀਅਤ ਨਾਲ ਹੋਵੋਗੇ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਕਰਬਲਾ ਦੀ ਰੋਸ਼ਨੀ ਦੇ ਵਿੱਚ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿੰਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਿਆ ਕਰਬਲਾ ਹੋਇਆ ਕਿਉਂ ਸੀ, ਉਹਦੇ ਮੁਹਰਕਾਤ ਕੀ ਸਨ ਤੇ ਗੱਲ ਨੂੰ ਸ਼ੁਰੂ ਤੋਂ ਸ਼ੁਰੂ ਕਰਨੇ ਆ। ਅਸਲ ਦੇ ਵਿੱਚ ਕਿਸੇ ਵੀ ਗੱਲ ਨੂੰ ਦੇ ਬਾਰੇ ਜਾਣਨਾ ਹੋਵੇ ਤੇ ਜਿੰਨਾ ਚਿਕਰ ਉਹ ਗੱਲ ਸ਼ੁਰੂ ਤੋਂ ਪਿੱਛੋਂ ਤੋਂ ਸ਼ੁਰੂ ਨਾ ਹੋਵੇ ਉਹਨਾਂ ਚਿਕਰ ਬੰਦਾ ਉਹ ਗੱਲ ਨੂੰ ਸਮਝ ਨਹੀਂ ਸਕਦਾ ਹੈ। ਸਾਡੇ ਪੰਜਾਬ ਦੀ ਰੀਤ ਜਾਂ ਡੇਰੇਦਾਰੀ ਦੀ ਰੀਤ ਹੁੰਦੀ ਹੈ ਕਿ ਬੰਦੇ ਨਸਲਾਂ ਤੱਕ ਪਿੱਛੇ ਜਾਂਦੇ ਨੇ ਕਿ ਜੇ ਆ ਫਲਾਣੇ ਬੰਦੇ ਨੇ ਕੰਮ ਕੀਤਾ ਨਾ ਤੇ ਇਹਦਾ ਨਾਨਕਾ ਕੀ ਸੀ, ਇਹਦਾ ਦਾਦਕਾ ਕੀ ਸੀ, ਇਹਦਾ ਅਸਲ ਦੇ ਵਿੱਚ ਦੀ ਨੇਚਰ ਪਿੱਛੋਂ ਹੈ ਕੀ ਸੀ, ਤਾਂ ਕਿ ਇਸ ਗੱਲ ਤੇ ਪਹੁੰਚਿਆ ਜਾ ਸਕੇ ਕਿ ਇਹ ਕੰਮ ਕਰ ਸਕਦਾ ਵੀ ਕਿ ਨਹੀਂ ਕਰ ਸਕਦਾ ਹੈ। ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਸਾਡੇ ਇਨਸਾਨਾਂ ਦੀ ਰਹਿਨਮਾਈ ਵਾਸਤੇ ਪਿਛਲੇ ਨਬੀਆਂ, ਪੈਗੰਬਰਾਂ ਤੇ ਹੋਰ ਵੀ ਮੁਖਤਲਿਫ ਚੀਜ਼ਾਂ ਦੇ ਵਾਕਿਆਤ ਬਿਆਨ ਕੀਤੇ ਨੇ। ਇਹ ਇਨਸਾਨ ਦੀ ਫਿਤਰਤ ਹੈ ਕਿ ਉਹ ਪੁਰਾਣੇ ਵਾਕਿਆਤ ਨੂੰ ਸੁਣਦਾ ਹੈ ਤੇ ਫਿਰ ਉਹਦੇ ਤੋਂ ਇਬਰਤ ਜਾਂ ਸਬਕ ਹਾਸਲ ਕਰਦਾ ਹੈ। ਇਸੇ ਵਜ੍ਹਾ ਤੋਂ ਇਹ ਮੈਂ ਗੱਲ ਉੱਥੋਂ ਹੀ ਸ਼ੁਰੂ ਕਰਨ ਲੱਗਾ ਵਾਂ ਜਿੱਥੋਂ ਕਿ ਇਹ ਗੱਲ ਸ਼ੁਰੂ ਹੋਈ ਸੀ। ਸਭ ਤੋਂ ਪਹਿਲੇ ਸਾਡਾ ਅਕੀਦਾ ਹੈ ਤੌਹੀਦ ਕੀ ਹੈ। ਅਸੀਂ ਰੱਬ ਨੂੰ ਕਿੰਜ ਤੇ ਕਿੰਜ ਦਾ ਜਾਣਦੇ ਹਾਂ ਤੇ ਅਸਲ ਦੇ ਵਿੱਚ ਰੱਬ ਚੀਜ਼ ਕੀ ਹੈ। ਤੁਹਾਡੇ ਅੱਗੇ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਐਂਡ ਤੱਕ ਸਾਡੇ ਨਾਲ ਜੁੜੇ ਰਹਿਣਾ ਤਾਂ ਕਿ ਕਿਸੇ ਨਤੀਜੇ ਤੇ ਅਸੀਂ ਪਹੁੰਚੀਏ ਤੇ ਤੁਹਾਨੂੰ ਕਿਸੇ ਗੱਲ ਦੀ ਸਮਝ ਲੱਗੇ। ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਵਾਜ਼ਿਹ ਤੌਰ ਤੇ ਫਰਮਾਇਆ ਹੈ ਕਿ ਅੱਲਾਹ के नूर की मिसाल ऐसे ही है। ਇਹ ਮਿਸਾਲ ਲਫ਼ਜ਼ ਇਸ ਵਜ੍ਹਾ ਤੋਂ ਆਇਆ ਕਿ ਅੱਲਾਹ ਜਾਂ ਉਹ ਚੀਜ਼ਾਂ ਜਿਹੜੀਆਂ ਅਸੀਂ ਕਾਇਨਾਤ ਇਹ ਦੁਨੀਆ ਤੇ ਹੁੰਦਿਆਂ ਨਹੀਂ ਸਮਝ ਸਕਦੇ ਹੈ, ਇਹਨਾਂ ਨੂੰ ਅਸੀਂ ਮਿਸਾਲ ਨਾਲ ਹੀ ਸਮਝ ਸਕਦੇ ਹਾਂ। ਜਿਸ ਤਰ੍ਹਾਂ ਕਿ ਆਲਮ ਅਰਵਾਹ ਸਾਡੇ ਤੋਂ ਪਹਿਲੇ ਤੇ ਸਾਡੇ ਤੋਂ ਬਾਅਦ, ਯਾਨੀ ਕਿ ਦੁਨੀਆ ਦੇ ਆਉਣ ਤੋਂ ਪਹਿਲੇ ਵੀ ਅਸੀਂ ਆਲਮ ਅਰਵਾਹ ਦੇ ਵਿੱਚ ਸਾਂ, ਦੁਨੀਆ ਦੇ ਆਉਣ ਤੋਂ ਬਾਅਦ ਵੀ ਅਸੀਂ ਆਲਮ ਅਰਵਾਹ ਦੇ ਵਿੱਚ ਹੀ ਹੋਣਾ। ਉਹਨਾਂ ਚੀਜ਼ਾਂ ਨੂੰ ਅਸੀਂ ਮਿਸਾਲ ਦੇ ਤੌਰ ਤੇ ਸਮਝ ਸਕਦੇ ਹਾਂ ਕਿਉਂਕਿ ਨਾ ਸਾਨੂੰ ਪਿਛਲੀਆਂ ਚੀਜ਼ਾਂ ਦਾ ਪਤਾ ਹੈ, ਨਾ ਉਹਨਾਂ ਦਾ ਟਾਈਮ, ਨਾ ਉਹਨਾਂ ਦਾ ਵਕਤ, ਨਾ ਉਹਨਾਂ ਦਾ ਜ਼ਮਾਨਾ, ਨਾ ਹੀ ਉਹ ਚੀਜ਼ਾਂ ਵਰਕ ਕਿਸ ਤਰ੍ਹਾਂ ਕਰਦੀਆਂ ਨੇ, ਉਹ ਇਸ ਦੁਨੀਆ ਦੇ ਵਿੱਚ ਹੁੰਦੀਆਂ ਨੇ। ਇਸੇ ਵਜ੍ਹਾ ਤੋਂ ਸਾਡੇ ਤੋਂ ਬਾਅਦ ਜਦੋਂ ਸਾਡੀ ਜ਼ਿੰਦਗੀ ਖਤਮ ਹੋਣੀ ਹੈ ਉਸ ਤੋਂ ਬਾਅਦ ਵੀ ਅਸੀਂ ਆਲਮ ਅਰਵਾਹ ਦੇ ਵਿੱਚ ਜਾਣਾ, ਉਦੋਂ ਪੇਸ਼ ਆਉਣ ਵਾਲੇ ਵਾਕਿਆਤ ਨੂੰ ਵੀ ਅਸੀਂ ਮਿਸਾਲ ਨਾਲ ਹੀ ਸਮਝ ਸਕਦੇ ਹਾਂ। ਇਸੇ ਵਜ੍ਹਾ ਤੋਂ ਅੱਲਾਹ ਪਾਕ ਨੇ फरमाया है कि अल्लाह एक नूर है और उस नूर की मिसाल ऐसे है जैसे एक ताक में चिराग रखा हो। यानी कि इस तो यह गल वाज़िह हो गई है कि अल्लाह पाक एक नूर है। उस तो बाद अल्लाह पाक फरमांदा है कि मैंने अपने नूर से नूर पैदा किए, यानी कि नूर जमा दे विच आंदा है नूरैन, यानी कि दो नूर पैदा किए। ਇਹ ਮੈਂ ਗੱਲ ਤੁਹਾਨੂੰ ਉਦੋਂ ਸੁਣਾਉਣ ਲੱਗਾ ਵਾਂ ਕਿ ਜਦੋਂ ਸਿਰਫ ਅੱਲਾਹ ਹੁੰਦਾ ਸੀ ਤੇ ਉਸ ਤੋਂ ਬਾਅਦ ਅੱਲਾਹ ਨੇ ਦੋ ਨੂਰ ਪੈਦਾ ਕੀਤੇ। ਹੁਣ ਉਸ ਟਾਈਮ ਦੇ ਵਿੱਚ ਨਾ ਜ਼ਮਾਨ ਸੀ, ਨਾ ਜ਼ਮਨ ਸੀ, ਨਾ ਵਕਤ ਸੀ ਤੇ ਨਾ ਹੀ ਗ੍ਰੈਵਿਟੀ, ਨਾ ਹਵਾ, ਯਾਨੀ ਕਿ ਕੁਝ ਵੀ ਨਹੀਂ ਸੀ ਹੈ। ਇਹਦੀ ਮਿਸਾਲ ਮੈਂ ਤੁਹਾਨੂੰ ਇਸ ਤਰ੍ਹਾਂ ਦੇਵਾਂਗਾ ਕਿ ਅੱਜ ਦੇ ਦੌਰ ਦੇ ਵਿੱਚ ਜਿਵੇਂ ਹੀ ਤੁਸੀਂ ਸਾਡੀ ਦੁਨੀਆ ਤੋਂ ਜਿੰਨਾ ਦੂਰ ਜਾਓਗੇ ਉਵੇਂ ਟਾਈਮ, ਗ੍ਰੈਵਿਟੀ, ਹਵਾ, ਪਾਣੀ ਸਾਰਾ ਕੁਝ ਖਤਮ ਹੁੰਦਾ ਜਾਂਦਾ। ਠੀਕ ਹੈ, ਅੱਜ ਇਨਸਾਨ ਇਸ ਗੱਲ ਤੇ ਪਹੁੰਚ ਚੁੱਕਿਆ ਹੋਇਆ ਕਿ ਜਿਵੇਂ ਸਾਡਾ ਸੂਰਜ, ਇਸ ਤਰ੍ਹਾਂ ਦੇ ਕਰੋੜਾਂ ਸੂਰਜ ਹੋਰ ਵੀ ਮੌਜੂਦ ਨੇ ਤੇ ਜਿਨਨੇ ਉਹਨਾਂ ਨੂੰ ਪੈਦਾ ਕੀਤਾ ਹੈ ਨਾ ਉਹ ਇਸ ਤੋਂ ਵੀ ਬਾਲਾ ਤਰ ਹੈ। ਜਿਵੇਂ ਕਿ ਬਾਰ-ਬਾਰ ਕੁਰਾਨ ਪਾਕ ਦੇ ਵਿੱਚ ਆਂਦਾ ਹੈ ਤੇ ਮੁਖਤਲਿਫ ਹਦੀਸ ਵੀ ਆਂਦਾ ਹੈ ਕਿ ਅੱਲਾਹ ਉੱਪਰ ਵਾਲੇ ਆਸਮਾਨ में रहता है। ਹੁਣ ਇਸ ਗੱਲ ਤੁਹਾਨੂੰ ਮੈਂ ਮਿਸਾਲ ਦੇਣ ਲੱਗਾ ਤੇ ਜਿੱਥੇ ਅਸੀਂ ਖਲੋਤੇ ਹੁੰਦੇ ਆ ਨਾ ਉੱਥੋਂ ਉੱਪਰ ਕਿਸ ਸਾਈਡ ਵਾਲੇ ਸਾਨੂੰ ਨਹੀਂ ਪਤਾ ਹੁੰਦਾ ਹੈ। ਸਾਡੀ ਜ਼ਮੀਨ ਹੈ,
ਇੱਥੋਂ ਚੰਨ ਸਾਨੂੰ ਉੱਪਰ ਨਜ਼ਰ ਆਉਂਦਾ ਹੈ, ਲੇਕਿਨ ਜਦੋਂ ਅਸੀਂ ਚੰਨ ਤੇ ਜਾਵਾਂਗੇ ਉਦੋਂ ਸਾਨੂੰ ਜ਼ਮੀਨ ਉੱਪਰ ਨਜ਼ਰ ਆਉਂਦੀ ਹੈ। ਇਹ ਜਿਹੜੀਆਂ ਮਿਸਾਲਾਂ ਜਾਂ ਜਿਹੜੇ ਹਕਾਇਕ ਹੁੰਦੇ ਨੇ ਸਿਰਫ ਦੁਨੀਆ ਤੇ ਰਹਿਣ ਵਾਸਤੇ ਹੁੰਦੇ ਨੇ। ਇਹਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਹੁਣ ਜਿੱਥੇ ਮੈਂ ਬੈਠਾ ਹਾਂ ਇੱਥੋਂ ਮੈਂ ਇਸ ਤਰ੍ਹਾਂ ਉੱਪਰ ਕਰਾਂਗਾ ਤੇ ਅੱਲਾ ਉੱਪਰ ਹੈ। ਠੀਕ ਹੈ, ਅੱਲਾ ਹਰ ਜਾਤ ਇਸ ਤੋਂ ਹੈ ਕਿ ਜਿੰਨੀ ਵੱਡੀ ਕਾਇਨਾਤ ਨਾ, ਜਿੰਨੇ ਸੂਰਜ, ਜਿੰਨੀਆਂ ਕਹਿਕਸ਼ਾਵਾਂ ਨੇ, ਅੱਲਾ ਪਾਕ ਦਾ ਨੂਰ ਇਹਨਾਂ ਸਾਰਿਆਂ ਤੋਂ ਵੱਡਾ ਹੈ। ਅੱਛਾ, ਅੱਗੋਂ ਅਗਲੀ ਗੱਲ ਕਰ ਰਹੇ ਸਾਂ ਕਿ ਅੱਲਾ ਨੇ ਆਪਣੇ ਨੂਰ ਦੇ ਵਿੱਚੋਂ ਦੋ ਨੂਰ ਪੈਦਾ ਕੀਤੇ। ਉਹ ਨੂਰ ਕਿੰਨੀ ਦੇਰ ਤੱਕ ਕਾਇਨਾਤ ਦੇ ਅੰਦਰ ਰਹੇ, ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਹੈ। ਫਿਰ ਅੱਲਾ ਪਾਕ ਨੇ ਇਰਾਦਾ ਫਰਮਾਇਆ, ਜਿਹੜਾ ਅਸੀਂ ਕੁਰਾਨ ਪਾਕ ਦੀ ਆਇਤ ਦਾ ਤਰਜਮਾ ਕਰਨੇ ਕਿ ਕੁਨ ਇਹਦਾ ਹੋ ਜਾ ਨਹੀਂ ਦਾ ਮਤਲਬ ਇਰਾਦਾ, ਸਿਰਫ ਇਰਾਦਾ ਕੀਤਾ ਕਿ ਕੁਝ ਹੋ ਜਾ, ਠੀਕ ਹੈ, ਫਾਇਕੂਨ ਤੋਂ ਉਹ ਹੋ ਗਈ। ਅੱਲਾਹ ਪਾਕ ਨੇ ਸਿਰਫ ਇਰਾਦਾ ਫਰਮਾਇਆ। ਉਹਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਮੈਂ ਪਹਿਲੇ ਦੋ ਨੂਰਾਂ ਦੀ ਗੱਲ ਕੀਤੀ ਸੀ, ਬੁਖਾਰੀ ਸ਼ਰੀਫ ਦੀ ਹਦੀਸ ਮੌਜੂਦ ਹੈ ਕਿ ਉਹ ਨੂਰ ਨਬੀ ਕਰੀਮ ਸਰਵਰੇ ਦੋ ਜਹਾਨ ਸੱਲੱਲਾਹੁ ਅਲੈਹਿ ਵਸੱਲਮ ਦਾ ਨੂਰ ਸੀ। ਜਿਵੇਂ ਅਸੀਂ ਅੱਜ ਦੇ ਦੌਰ ਦੇ ਵਿੱਚ ਇੱਕ ਐਟਮ ਨੂੰ ਦੂਸਰੇ ਐਟਮ ਤੋਂ ਜੁਦਾ ਕਰੀਦਾ, ਮੇਰੇ ਖਿਆਲ ਨਾਲ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂਗਾ ਕਿ ਅੱਲਾ ਇੱਕ ਨੂਰ ਹੈ, ਠੀਕ ਹੈ। ਉਹ ਨੂਰ ਪੂਰੀ ਕਾਇਨਾਤ ਤੋਂ ਹਾਵੀ ਹੈ, ਜਿਹੜੀਆਂ ਸਾਡੀਆਂ ਸਮਝਾਂ ਤੋਂ ਬਾਹਰ ਹੈ, ਸਾਡੀਆਂ ਸਮਝਾਂ ਤੋਂ ਬਾਲਾਤਾਰ ਹੈ, ਠੀਕ ਹੈ। ਨਾ ਹੀ ਉਹਦਾ ਤਸੱਵਰ ਸਾਡੇ ਦਿਮਾਗ ਦੇ ਵਿੱਚ ਆ ਸਕਦਾ ਹੈ, ਕਿਉਂਕਿ ਸਾਡੇ ਦਿਮਾਗ ਦੀ ਅਕਲ, ਸ਼ਊਰ ਤੇ ਸੋਚ ਛੋਟੀ ਹੈ, ਠੀਕ ਹੈ। ਨਾ ਹੀ ਉਹਦਾ ਕੋਈ ਜਿਸਮ ਹੈ। ਜਿਵੇਂ ਕਿ ਹਦੀਸ ਦੇ ਵਿੱਚ ਆਂਦਾ ਹੈ ਕਿ ਅਰਸ਼-ਏ ਮੁਅੱਲਾ ਤੇ ਕਿਬਲਾ ਹੈ। ਫਿਰ ਇਹ ਸਾਰੇ ਫਰਿਸ਼ਤਿਆਂ ਵਾਸਤੇ 7ਵੇਂ ਆਸਮਾਨ ਤੇ ਉਸ ਕਿਬਲੇ ਦੀ ਸ਼ਬੀਹ ਹੈ, ਯਾਨੀ ਕਿ ਉਸੇ ਤਰ੍ਹਾਂ ਦਾ ਇੱਕ ਹੋਰ ਕਿਬਲਾ ਹੈ ਜਿੱਥੇ ਸਾਰੇ ਫਰਿਸ਼ਤੇ ਅੱਲਾਹ ਪਾਕ ਦੀ ਤਸਬੀਹ ਬਿਆਨ ਕਰਦੇ ਨੇ ਤੇ ਅੱਲਾਹ ਪਾਕ ਦੀ ਹਮਦੋ ਸਨਾ ਕਰਦੇ ਨੇ। ਫਿਰ ਅੱਲਾਹ ਪਾਕ ਨੇ ਆਲਮ ਅਰਵਾਹ ਦੇ ਵਿੱਚ ਅੰਬੀਆ ਇਕਰਾਮ अलैहिस्सलाम ਦੀ ਅਰਵਾਹ ਨੂੰ ਪੈਦਾ ਕੀਤਾ ਤੇ ਇਬਨ ਮਾਜਾ ਦੀ ਹਦੀਸ ਮੌਜੂਦ ਹੈ ਕਿ ਅੱਲਾਹ ਪਾਕ ਨੇ ਅੰਬੀਆ ਇਕਰਾਮ अलैहिस्सलाम ਨਾਲ ਖਿਤਾਬ ਕੀਤਾ, ਉਹਨੂੰ ਫਰਮਾਇਆ ਹੈ ਕਿ ਮੈਂ ਤੁਹਾਡਾ ਰੱਬ ਹਾਂ। ਇਹ ਹਸਤੀ ਨਬੀ ਕਰੀਮ ਸਰਵਰੇ ਦੋ ਜਹਾਨ ਤੁਹਾਡੇ ਨਬੀ ਨੇ ਸੱਲੱਲਾਹੁ ਅਲੈਹਿ ਵਸੱਲਮ। ਫਿਰ ਅੱਲਾਹ ਪਾਕ ਨੇ ਇਰਾਦਾ ਕੀਤਾ ਤੇ 6 ਦਿਨ ਤੇ 6 ਰਾਤਾਂ ਦੇ ਵਿੱਚ ਜ਼ਮੀਨ ਨੂੰ ਤਖਲੀਕ ਕੀਤਾ। ਜਿਵੇਂ ਕਿ ਤੁਸੀਂ ਇਹ ਗੱਲ ਜਾਣਦੇ ਹੋ ਕਿ ਅੱਜ ਸਾਇੰਸ ਇਸ ਨਤੀਜੇ ਤੇ ਪਹੁੰਚੀ ਹੈ ਕਿ ਸਾਡੀ ਜ਼ਮੀਨ ਇਹਦੇ ਨਾਲ ਮੌਜੂਦ ਦੂਸਰੇ ਸਿਆਰੇ ਇਹ ਕਿਸੇ ਹੋਰ ਸਿਆਰੇ ਨਾਲ ਟੁੱਟੇ ਹੋਏ ਨੇ, ਯਾਨੀ ਕਿ ਇਰਤਾਸ਼ ਪੈਦਾ ਹੋਇਆ ਸੀ, ਧਮਾਕਾ ਹੋਇਆ ਸੀ, ਤਾਂ ਉਸ ਤੋਂ ਬਾਅਦ ਇਹ ਸਾਰੇ ਸਿਆਰੇ ਟੁੱਟੇ ਨੇ, ਟੁੱਟ ਕੇ ਤੇ ਇੱਕ ਮਹਿਵਰ ਦੇ ਗਿਰਦ ਚੱਕਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਫਿਰ ਸਾਡੀ ਇਹ ਮੌਜੂਦਾ ਜ਼ਮੀਨ ਪੂਰਾ ਅਰਜ਼ ਇਹ ਪਹਿਲੇ ਇੱਕ ਅੱਗ ਦਾ ਗੋਲਾ ਸੀ, ਜਿਵੇਂ ਕਿ ਅੱਜ ਕੱਲ੍ਹ ਸੂਰਜ ਅੱਗ ਦਾ ਗੋਲਾ ਹੈ। ਫਿਰ ਇਹ ਠੰਡਾ ਹੋਣਾ ਸ਼ੁਰੂ ਹੋਈ। ਅੱਜ ਵੀ ਸਾਡੀ ਜ਼ਮੀਨ ਦੀ ਮਿਸਾਲ ਇੰਝ ਹੀ ਹੈ ਕਿ ਜਿਵੇਂ ਕੋਲਾ ਠੰਡਾ ਹੁੰਦਾ ਹੈ ਤੇ ਉਹਦੇ ਉੱਤੇ ਸਾਹ ਜੰਮ ਜਾਂਦੀ ਹੈ, ਰਾਖ ਜਿਹੜੀ ਨਾ ਉਹ ਜੰਮਣਾ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਿੰਨਾ ਹੀ ਤੁਸੀਂ ਜ਼ਮੀਨ ਦੀ ਗਹਿਰਾਈ ਦੇ ਅੰਦਰ ਜਾਂਦੇ ਹੋ ਦਰਜਾ ਹਰਾਰਤ ਉਨਾ ਹੀ ਵਧਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਵੀ ਕੋਇਲੇ ਦੇ ਉੱਤੋਂ ਕੋਲਾ ਉੱਪਰੋਂ ਠੰਡਾ ਹੋਣਾ ਸ਼ੁਰੂ ਹੁੰਦਾ ਹੈ, ਉਂਝ ਹੀ ਉਹਦੇ ਚ ਬੁਹਾਰਾਤ ਨਿਕਲਣੇ ਸ਼ੁਰੂ ਹੁੰਦੇ ਨੇ। ਸਾਇੰਸ ਇਹ ਗੱਲ ਪ੍ਰੂਫ ਕਰ ਚੁੱਕੀ ਹੈ ਕਿ ਜਦੋਂ ਇਹ ਦੁਨੀਆ ਵਜੂਦ ਆਈ ਸੀ, ਹਜ਼ਾਰਾਂ ਸਾਲ ਇਸ ਦੁਨੀਆ ਤੇ ਉਹਨਾਂ ਬੁਖਾਰਾਤ ਦੀ ਵਜ੍ਹਾ ਤੋਂ ਬਾਰਿਸ਼ ਹੁੰਦੀ ਰਹੀ। ਫਿਰ ਅੱਲਾਹ ਪਾਕ ਨੇ ਇਨਸਾਨ ਨੂੰ ਬਣਾਉਣ ਦਾ ਜ਼ਿਕਰ ਕੁਰਾਨ ਪਾਕ 'ਚ 3 ਦਫਾ ਕੀਤਾ ਹੈ। ਤਿੰਨੇ ਦਫਾ ਹੀ ਮੁਖਤਲਿਫ ਹਾਲਤਾਂ ਦੇ ਵਿੱਚ ਦੱਸਿਆ ਹੈ। जिस तरह कि अल्लाह पाक फरमाते ने कि हमने इंसान को मट्टी से पैदा किया, बुरबुरी मट्टी से पैदा किया, यानी कि तुसीं अंदाज़ा ला सकते हो कि पहलों इस मट्टी की हालत बुरबुरी मट्टी जैसी होनी है जिमें कि कोयले के उत्ते राख जमी होवे। फिर अल्लाह पाक फरमाते ने कि मैंने इंसान को चीकनी मट्टी से पैदा किया, यानी कि जो बारिशां शुरू हुई उस तो बाद इस मट्टी की हालत इस तरह ही होगी जिमें चिक्कड़ की हालत होंदी है, चीकनी मट्टी हो गई। फिर अल्लाह पाक सूरत रहमान फरमाते हैं कि हमने इंसान को खनखनाती हुई मट्टी से पैदा किया। उनकी मिसाल मैं तुहानूं इस तरह देंगा कि जिवें तुसीं पानी वाले इलाके या दलदल इलाके जाओ ना, तो जो उत्थे खुश्क साली आती है ना, तो मट्टी की जिहड़ी उतली परत हुंदी है ना, वो खुश्क होके ते खनखनाण वाली मट्टी बन जाती है। यानी कि अल्लाह पाक ने इंसान नूं यानी कि हज़रत आदम अलैहिस्सलाम नूं तिन्ने ही तरह की इस मट्टी तो पैदा किया, उन्होंने गुन के। फिर हज़रत आदम अलैहिस्सलाम दा जिहड़ा बुत है वो जन्नत दे दरवाजे दे अगे रख दिता। बहुत मशहूर आयत है कुरान पाक दे विच मौजूद है कि फरिश्तियां ने फिर एतराज़ किया कि या अल्लाह पाक तेरी हमदो सना ते असीं भी बयान करने आ, तू इंसान बनाएगा, उन्हें दुनिया ते भेजेगा तो फिर उत्ते फतना फसाद करेगा। इस तो पहले जो दुनिया अग दा गोला सी
ਉਸ ਅੱਗ ਤੋਂ ਅੱਲਾਹ ਪਾਕ ਨੇ ਜन्नत ਬਣਾ ਦਿੱਤੇ ਸਨ। ਜਿਵੇਂ ਕਿ ਸਾਇੰਸ ਤੁਹਾਨੂੰ ਅੱਜ ਦੱਸਦੀ ਹੈ ਕਿ ਹਜ਼ਰਤ ਆਦਮ अलैहिस्सलाम ਦੇ ਦੁਨੀਆ ਦੇ ਆਉਣ ਤੋਂ ਪਹਿਲੇ ਇਸ ਦੁਨੀਆ ਤੇ ਕੁਛ ਨਾ ਕੁਛ ਮੌਜੂਦ ਹੈ ਸੀ, ਤੇ ਉਹਨੂੰ ਤੁਸੀਂ ਸ਼ਬਾਹਤ ਉਹਨਾਂ ਜਿੰਨਾਂ ਨਾਲ ਦੇ ਸਕਦੇ ਹੋ। ਜਿੰਨਾਂ ਤੇ ਉਹਨਾਂ ਦੀਆਂ ਉਸ ਟਾਈਮ ਦੀਆਂ ਮਖਲੂਕਾਂ ਇਸ ਦੁਨੀਆ ਤੇ ਮੌਜੂਦ ਸਨ। ਫਿਰ ਅੱਲਾਹ ਪਾਕ ਨੇ ਦੁਨੀਆ ਨੂੰ ਠੰਡਾ ਕੀਤਾ। ਜਦੋਂ ਉਹਨਾਂ ਜਿੰਨਾਂ ਨੇ ਦੁਨੀਆ ਉੱਤੇ ਫਸਾਦ ਪਾਇਆ ਤੇ ਫਿਰ ਅੱਲਾਹ ਪਾਕ ਨੇ ਫਰਿਸ਼ਤਿਆਂ ਦੀਆਂ ਫੌਜਾਂ ਭੇਜੀਆਂ। ਉਹਨਾਂ ਫਰਿਸ਼ਤਿਆਂ ਨੇ ਜਿੰਨਾਂ ਨੂੰ ਤਹਿ ਤੇਗ ਕੀਤਾ, ਉਹਨਾਂ ਨੂੰ ਨਿਸਤੋ ਨਾਬੂਦ ਕੀਤਾ। ਤੇ ਫਿਰ ਜਿੰਨ ਉਸ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਜਜ਼ੀਰਿਆਂ ਤੇ ਪਹਾੜਾਂ ਉੱਤੇ ਜਾਂ ਵੀਰਾਨ ਜਗ੍ਹਾ ਤੇ ਮਿਲਣਗੇ। ਇਸ ਤੋਂ ਬਾਅਦ ਉਹਨਾਂ ਜਿਨ੍ਹਾਂ ਦਾ ਸਰਦਾਰ ਇਬਲੀਸ, ਜਿਹੜਾ ਕਿ ਉਸ ਵਕਤ ਬਹੁਤ ਜ਼ਿਆਦਾ ਇਬਾਦਤਗੁਜ਼ਾਰ ਸੀ, ਅੱਲਾਹ ਪਾਕ ਨੇ ਉਹਨੂੰ ਵੀ ਤੇ ਸਾਰਿਆਂ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਮੈਂ ਜਦੋਂ ਆਦਮ ਦੇ ਵਿੱਚ ਆਪਣੀ ਰੂਹ ਫੂਕਾਂਗਾ ਤੇ ਤੁਸੀਂ ਆਦਮ ਨੂੰ ਸਜਦਾ ਕਰਨਾ ਹੈ। ਤੇ ਫਿਰ ਜਿਵੇਂ ਹੀ ਅੱਲਾਹ ਪਾਕ ਨੇ ਸਜਦੇ ਦਾ ਹੁਕਮ ਕੀਤਾ, ਸਾਰੇ ਫਰਿਸ਼ਤੇ ਸਜਦੇ 'ਚ ਡਿੱਗ ਪਏ, ਲੇਕਿਨ ਇਬਲੀਸ ਨੇ ਇਨਕਾਰ ਕਰ ਦਿੱਤਾ। ਉਹਦੇ ਅੰਦਰ ਇਹ ਗਰੂਰ ਆ ਗਿਆ ਕਿ ਮੈਂ ਇਹਦੇ ਤੋਂ ਬਿਹਤਰ ਹਾਂ, ਇਹ ਮਿੱਟੀ ਤੋਂ ਬਣਿਆ, ਮੈਂ ਇਸ ਤੋਂ ਪਹਿਲੇ ਅੱਗ ਦਾ ਬਣਿਆ ਹੋਇਆ ਵਾਂ। ਲੇਕਿਨ ਅਸਲ ਦੇ ਵਿੱਚ ਉਹਨੇ ਇਨਕਾਰ ਹੁਜਤ ਇਲਾਹੀ ਦਾ ਕੀਤਾ ਸੀ, ਕਿ ਅੱਲਾਹ ਪਾਕ ਦੇ ਫਰਮਾਨ ਦਾ ਕੀਤਾ ਸੀ। ਅੱਲਾਹ ਪਾਕ ਨੇ ਕਿਹਾ ਸੀ ਮੈਂ ਆਪਣੀ ਰੂਹ ਫੂਕਾਂਗਾ, ਉਸ ਰੂਹ ਦਾ ਇਨਕਾਰ ਕੀਤਾ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ੈਤਾਨ ਇਨਸਾਨ ਨੂੰ ਭੜਕਾ ਰਿਹਾ ਹੈ ਤੇ ਇਨਸਾਨ ਉਸੇ ਰੂਹ ਦੇ ਮੁਖਤਲਿਫ ਤਰੀਕਿਆਂ ਦੇ ਵਿੱਚ ਇਨਕਾਰ ਕਰਦਾ ਹੈ, ਤੇ ਇਸੇ ਤੋਂ ਹੀ ਇਨਸਾਨ ਖਸਾਰੇ ਦੀ ਤਰਫ ਜਾਂਦਾ ਹੈ। ਫਿਰ ਅੱਲਾਹ ਪਾਕ ਨੇ ਹਜ਼ਰਤ ਆਦਮ अलैहिस्सलाम ਨੂੰ ਜੰਨਤ ਦੇ ਵਿੱਚ ਰੱਖਿਆ ਤੇ ਉਹਨਾਂ ਦੀ ਪਸਲੀ ਦੇ ਵਿੱਚੋਂ ਅੰਮਾ ਹਵਾ ਨੂੰ ਪੈਦਾ ਕੀਤਾ। ਫਿਰ ਅੱਲਾਹ ਪਾਕ ਨੇ ਹਜ਼ਰਤ ਆਦਮ अलैहिस्सलाम ਨੂੰ ਤੇ ਅੰਮਾ ਹਵਾ ਨੂੰ ਸ਼ੈਤਾਨ ਦੇ ਵਰਗਲਾਨ ਦੀ ਵਜ੍ਹਾ ਤੋਂ ਜੰਨਤ ਦੇ ਵਿੱਚੋਂ ਕੱਢ ਕੇ ਤੇ ਜ਼ਮੀਨ ਦੇ ਉੱਤੇ ਭੇਜਿਆ। ਇਹ ਮੈਂ ਸਾਰੀ ਜਿਹੜੀ ਗੱਲ ਦੱਸੀ ਹੈ ਨਾ, ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਕਰਬਲਾ ਦੀ ਰੋਸ਼ਨੀ ਦੇ ਵਿੱਚ ਸੀਰੀਜ਼ ਸ਼ੁਰੂ ਕੀਤੀ ਹੈ, ਤੇ ਮੈਂ ਗੱਲ ਕਰਨ ਦਾ ਮਕਸਦ ਕਰਬਲਾ ਤੱਕ ਪਹੁੰਚਣਾ ਹੈ। ਜਿਵੇਂ ਹੀ ਹਜ਼ਰਤ ਆਦਮ अलैहिस्सलाम ਦੁਨੀਆ ਤੇ ਆਏ, ਉਹ ਅੱਲਾਹ ਦੇ ਨਬੀ ਸਨ, ਤੇ ਸ਼ਰੀਅਤ ਦੇ ਵਿੱਚ ਕੁਝ ਗੱਲਾਂ ਜਾਂ ਅੱਲਾਹ ਪਾਕ ਦੇ ਕਾਨੂੰਨ ਦੁਨੀਆ ਜਦੋਂ ਦੀ ਬਣੀ ਉਦੋਂ ਦੇ ਇੱਕੋ ਵਰਗੇ ਹੀ ਨੇ। ਹਜ਼ਰਤ ਆਦਮ अलैहिस्सलाम ਦੇ ਦੋ ਬੇਟੇ ਸਨ, ਇੱਕ ਹਬੀਲ ਤੇ ਇੱਕ ਕਬੀਲ, ਤੇ ਬੜਾ ਮਸ਼ਹੂਰ ਵਾਕਿਆ ਹੈ ਕਿ ਕਬੀਲ ਨੇ ਹਬੀਲ ਨੂੰ ਕਤਲ ਕਰ ਦਿੱਤਾ। ਲੇਕਿਨ ਇੱਥੇ ਹੀ ਉਲਮਾ ਕਰਾਮ ਡੰਡੀ ਮਾਰਦੇ ਨੇ। ਉਹ ਕਹਿੰਦੇ ਨੇ ਕਿ ਉਦੋਂ ਭੈਣ ਨਾਲ ਨਿਕਾਹ ਜਾਇਜ਼ ਸੀ, ਭੈਣ ਨਾਲ ਸ਼ਾਦੀ ਕਰਨਾ ਜਾਇਜ਼ ਸੀ। ਹਾਲਾਂਕਿ ਅੱਲਾਹ ਪਾਕ ਦੀ ਸ਼ਰੀਅਤ ਬੜੀ ਹਯਾਦਾਰ ਹੈ, ਇਹ ਉਦੋਂ ਵੀ ਇੰਝ ਸੀ ਤੇ ਹੁਣ ਵੀ ਇੰਝ ਹੈ। ਸਹੀ ਗੱਲ ਇਹ ਵੇ ਕਿ ਅੱਲਾਹ ਪਾਕ ਨੇ ਉਹਨਾਂ ਦੋਵਾਂ ਵਾਸਤੇ ਆਸਮਾਨ ਤੋਂ ਦੋ ਹੂਰਾਂ ਭੇਜੀਆਂ, ਜਿੰਦੀ ਵਜ੍ਹਾ ਤੋਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਈ ਤੇ ਕਬੀਲ ਨੇ ਹਬੀਲ ਨੂੰ ਕਤਲ ਕਰ ਦਿੱਤਾ। ਜਿਹੜੇ ਉਲਮਾ ਕਰਾਮ ਇਹ ਕਹਿੰਦੇ ਨੇ ਕਿ ਉਦੋਂ ਭੈਣ ਨਾਲ ਨਿਕਾਹ ਜਾਇਜ਼ ਸੀ, ਇਸੇ ਹੀ ਗੱਲ ਨੂੰ ਯਜ਼ੀਦ ਨੇ ਦਲੀਲ ਬਣਾਇਆ, ਕਿਉਂਕਿ ਯਜ਼ੀਦ ਦੀ ਪੁੱਫੀ ਤੇ ਮੁਆਵੀਆ ਦੀ ਭੈਣ ਨਬੀ ਕਰੀਮ ਸੱਲੱਲਾਹੁ अलैहि वसल्लम ਦੀ ਜ਼ੋਜਾ ਸਨ, ਮੁਸਲਮਾਨਾਂ ਦੀ ਮਾਂ ਸਨ। ਤੇ ਸਭ ਤੋਂ ਪਹਿਲੀ ਜਿਹੜੀ ਉਹਨੇ ਹਮਾਕਤ ਕੀਤੀ, ਉਹਨੇ ਇਹ ਕੀਤੀ ਕਿਉਂਕਿ ਨਬੀ ਕਰੀਮ ਸੱਲੱਲਾਹੁ अलैहि वसल्लम ਦੇ ਜ਼ਹੂਰ ਤੋਂ ਪਹਿਲੇ ਮੱਕਾ ਦੇ ਵਿੱਚ ਇੱਕ ਆਮ ਰਿਵਾਜ ਸੀ ਕਿ ਤੁਹਾਡੇ ਬਾਪ ਦੇ ਮਰਨ ਤੋਂ ਬਾਅਦ ਉਹਨੀਆਂ ਬੀਵੀਆਂ 'ਚ ਜਿਹੜੀ ਬੀਵੀ ਤੁਹਾਨੂੰ ਪਸੰਦ ਆਂਦੀ ਸੀ ਉਹ ਤੁਸੀਂ ਰੱਖ ਸਕਦੇ ਹੋ। ਯਾਨੀ ਕਿ ਮੁਆਸ਼ਰਤੀ ਡਿਸਿਪਲਿਨ ਮੌਜੂਦ ਨਹੀਂ ਸੀ ਹੈ। ਤੇ ਹਜ਼ਰਤ ਆਦਮ अलैहिस्सलाम ਦੀ ਗੱਲ ਨੂੰ ਦਲੀਲ ਬਣਾ ਕੇ ਯਜ਼ੀਦ ਨੇ ਅਹਿਲੇ ਬੈਤ ਦੇ ਵਿੱਚ ਘੁਸਣ ਦੇ ਵਾਸਤੇ, ਕਿਉਂਕਿ ਉਹਨਾਂ ਨੇ ਵੀ ਅਹਿਲੇ ਬੈਤ ਦਾ ਹਿੱਸਾ ਕਹਿਣ, ਠੀਕ ਹੈ, ਉਹਨੇ ਇਹ ਗੱਲ ਮੁਫਤੀਆਂ ਕੋਲੋਂ ਫਤਵੇ ਲੈ ਲਏ ਕਿ ਪੁੱਫੀ ਨਾਲ ਨਿਕਾਹ ਜਾਇਜ਼ ਹੈ, ਤਾਂ ਕਿ ਮੈਂ ਉਮਹਾਤੁਲ ਮੋਮਿਨੀਨ ਦੇ ਵਿੱਚੋਂ ਉਸ ਬੀਵੀ ਦੇ ਨਾਲ ਨਿਕਾਹ ਕਰ ਸਕਾਂ। ਫਿਰ ਹਜ਼ਰਤ ਹੁਸੈਨ अलैहिस्सलाम ਆਪਣੇ ਕੁਨਬੇ ਦੇ ਨਾਲ ਜਦੋਂ ਕਰਬਲਾ ਗਏ ਨੇ, ਉਹਨਾਂ ਦਾ ਮਕਸਦ ਜੰਗ ਕਰਨਾ ਨਹੀਂ ਸੀ ਹੈ, ਉਹਨਾਂ ਦਾ ਮਕਸਦ ਉਹੀ ਕੁਨਬਾ ਬਚਾਉਣਾ ਸੀ, ਅੱਜ ਤੱਕ ਦੀ ਮੁਆਸ਼ਰਤ ਨੂੰ ਬਚਾਉਣਾ ਸੀ। ਮੁਸਲਮਾਨੋਂ ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਹੈ ਕਿ ਜਦੋਂ ਮੁਆਸ਼ਰਤ ਇੱਕ ਸਹੀ ਰਾਸਤੇ ਤੇ ਹੁੰਦੀ ਹੈ, ਇੱਕ ਕੁਨਬਾ ਸਹੀ ਰਸਤੇ ਤੇ ਹੁੰਦਾ ਹੈ, ਤਾਂ ਪੂਰਾ ਮੁਆਸ਼ਰਾ ਹੀ ਸਹੀ ਹੋ ਜਾਂਦਾ ਹੈ। ਹਜ਼ਰਤ ਇਮਾਮ ਹੁਸੈਨ अलैहिस्सलाम ਕੁਨਬਾ ਬਚਾਉਣ ਗਏ ਸਨ, ਤੇ ਫਿਰ ਕਰਬਲਾ ਦੇ ਵਿੱਚ ਪੁੱਫੀਆਂ ਦਾ ਕਿਰਦਾਰ ਤੁਹਾਡੇ ਸਾਹਮਣੇ ਹੈ। ਉਹਨਾਂ ਆਪਣੇ ਬੇਟੇ ਪਹਿਲੋਂ ਸ਼ਹੀਦ ਕਰਾਏ ਨੇ ਤੇ ਜਨਾਬੇ ਅਲੀ ਅਕਬਰ ਨੂੰ ਬਾਅਦ ਚੋਂ ਭੇਜਿਆ। ਸਲਾਮ ਹੈ ਕਰਬਲਾ ਦੀਆਂ ਮਾਵਾਂ ਉੱਤੇ। ਇਨਸ਼ਾਅੱਲਾ ਅਸੀਂ ਇਹੀ ਸਿਲਸਿਲੇ ਨੂੰ ਅੱਗੋਂ ਵੀ ਜਾਰੀ ਰੱਖਾਂਗੇ। ਮਿਲਨੇ ਆ ਇੱਕ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਰੱਬ ਰੱਖਾ।